ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਮੈਨੂੰ ਜਾਣਨ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਮੈਂ ਬਹੁਤ ਪਹਿਲਾਂ ਤੋਂ ਕੁੱਤਿਆਂ ਬਿੱਲਿਆਂ ਦਾ ਇਲਾਜ ਬੜੇ ਸ਼ਾਫੀ ਤਰੀਕੇ ਨਾਲ ਕਰਦਾ ਆ ਰਿਹਾ, ਖਾਸ ਕਰ ਉਹਨਾਂ ਹਰਾਮਜ਼ਾਦਿਆਂ ਦਾ ਜਿਨ੍ਹਾਂ ਦੀ ਵਾਰੀ ਵਿੱਚ ਬਾਕਾਇਦਾ ਫ਼ਰਕ ਹੁੰਦਾ ਹੈ। ਹੁਣ ਤੁਸੀਂ ਪੁੱਛੋਗੇ ਕਿ ਵਾਰੀ ਵਿੱਚ ਫ਼ਰਕ ਦਾ ਮਤਲਬ ਕੀ ਹੈ। ਚਲੋ ਅੱਜ ਇਹ ਵੀ ਦੱਸ ਦਿੰਦੇ ਹਾਂ ਕਿ ਪੰਜਾਬੀ ਵਿੱਚ ਦਿੱਤੀ ਜਾਣ ਵਾਲੀ ਇਸ ਮਿਸਾਲ ਦਾ ਮੁੱਢ ਕੀ ਹੈ। ਸੱਜਣੋ, ਇਹ ਅਜਿਹੇ ਲੋਕਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਆਪਣੇ ਪਿਓ ਵੱਲੋਂ ਅਣਜਾਣੂ ਹੋਣ, ਜਿਹਨਾਂ ਨੂੰ ਆਪਣੇ ਪਿਓ ਦਾ ਪਤਾ ਨਾ ਹੋਵੇ। ਹੁਣ ਤੁਸੀਂ ਅਗਲਾ ਸਵਾਲ ਇਹ ਕਰੋਗੇ ਕਿ ਜਿਨ੍ਹਾਂ ਦੀ ਵਾਰੀ ਵਿੱਚ ਫ਼ਰਕ ਹੁੰਦਾ ਹੈ ਉਹਨਾਂ ਦਾ ਪਤਾ ਕਿਵੇਂ ਲੱਗਦਾ ਹੈ। ਸੱਜਣੋ, ਇਹ ਨਿਜ਼ਾਮ ਕੁਦਰਤ ਹੈ ਕਿ ਹਰ ਬੰਦਾ ਆਪਣੇ ਅਮਲਾਂ ਤੋਂ ਆਪਣੇ ਤੁਹਮ ਦੀ ਤਾਸੀਰ ਦੀ ਤਫਸੀਰ ਆਪ ਬਿਆਨ ਕਰ ਦਿੰਦਾ ਹੈ। ਹਲਾਲ ਦਾ ਬੰਦਾ ਕਦੀ ਆਪਣੀ ਮਾਂ ਉੱਤੇ ਨਹੀਂ ਭੌਂਕੇਗਾ, ਉਹਦੀ ਚੂਨੀ ਨਹੀਂ ਖਿੱਚੇਗਾ, ਉਹਨੂੰ ਮੰਦਾ ਨਹੀਂ ਬੋਲੇਗਾ, ਭੈਣਾਂ ਦੀ ਹਯਾ ਕਰੇਗਾ, ਆਪਣੇ ਪਿਓ ਦੀ ਸ਼ਰਮ ਕਰੇਗਾ, ਉਹਦੀ ਪੱਗ ਨੂੰ ਕਦੇ ਦਾਗ ਨਹੀਂ ਲਾਵੇਗਾ, ਉਹਦੇ ਵੱਲ ਨਜ਼ਰਾਂ ਚੁੱਕ ਕੇ ਨਹੀਂ ਵੇਖੇਗਾ, ਕਦੀ ਉਹਦੇ ਤੋਂ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰੇਗਾ। ਅਤੇ ਜਿਹੜਾ ਹਰਾਮ ਦਾ ਹੋਵੇਗਾ, ਸਮਝ ਲਵੋ ਉਹ ਹਰ ਕੰਮ ਇਹਦੇ ਤੋਂ ਉਲਟ ਕਰੇਗਾ। ਜਿੱਥੇ ਖਾਵੇਗਾ ਉੱਥੇ ਗੰਦ ਪਾਵੇਗਾ, ਜਿਹਦਾ ਖਾਵੇਗਾ ਉਹਦੀ ਇੱਜ਼ਤ ਵੱਲ ਤੱਕੇਗਾ, ਆਪਣੇ ਭਰਾਵਾਂ ਜਾਂ ਸੱਜਣਾ ਦੀ ਇੱਜ਼ਤ ਉੱਤੇ ਮੈਲੀ ਅੱਖ ਰੱਖੇਗਾ, ਆਪਣੇ ਪਿਓ ਨੂੰ ਪਿਓ ਨਾ ਮੰਨਦੇ ਹੋਇਆਂ ਬਦਤਮੀਜ਼ੀ ਕਰੇਗਾ, ਅਤੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਆਪਣੀ ਮਾਂ ਦਾ ਹਯਾ ਨਹੀਂ ਕਰੇਗਾ। ਇਹ ਉਹ ਮੈਰਿਜ ਜੇ ਹਲਾਲ ਦੇ ਅਤੇ ਹਰਾਮ ਦੇ ਦਾ ਸਭ ਤੋਂ ਵੱਡਾ DNA ਵੀ ਇਹੋ ਹੀ ਅਤੇ ਨਤਾਰਾ ਵੀ ਇਹੋ ਹੀ। ਸੱਜਣੋ, ਸਾਡੀ ਰਹਿਤਲ ਵਿੱਚ ਮਾਂ ਔਲਾਦ ਨੂੰ ਜੰਮਣ ਦੇ ਨਾਲ ਨਾਲ ਉਹਦੀ ਪਰਵਰਿਸ਼ ਵੀ ਕਰਦੀ ਹੈ, ਅਤੇ ਪਰਵਰਿਸ਼ ਜਾਂ ਸੰਭਾਲ ਰਿਜ਼ਕ ਰੋਟੀ ਦੇਣ ਤੋਂ ਲੈ ਕੇ ਸਿਰ ਲੁਕਾਵੇ ਤੀਕਰ ਹੁੰਦੀ ਹੈ। ਇੱਕ ਮਾਂ ਆਪਣੀ ਗੋਦੀ ਅੰਦਰ ਖਿਡਾਉਂਦੀ ਹੈ ਅਤੇ ਦੂਜੀ ਆਪਣੇ ਵਜੂਦ ਉੱਤੇ ਖੇਡ ਖਿਡਾਉਂਦੀ ਹੈ। ਇੱਕ ਮਾਂ ਜਨਮ ਦਿੰਦੀ ਹੈ ਅਤੇ ਦੂਜੀ ਰਿਜ਼ਕ ਰੋਟੀ ਦਾ ਸਬੱਬ ਕਰਦੀ ਹੈ। ਮਤਲਬ ਇੱਕ ਮਾਂ ਉਹ ਹੈ ਜਿਹੜੀ ਤੁਹਾਡੇ ਦੁਨੀਆ ਵਿੱਚ ਆਉਣ ਦਾ ਸਬੱਬ ਬਣਦੀ ਹੈ, ਅਤੇ ਦੂਜੀ ਉਹ ਜਿਹਦੇ ਉੱਤੇ ਤੁਸੀਂ ਅੰਨ ਪਾਣੀ ਉਗਾ ਕੇ ਆਪਣਾ ਅਤੇ ਆਪਣੇ ਟੱਬਰ ਦਾ ਢਿੱਡ ਭਰਦੇ ਹੋ। ਹਲਾਲ ਦੇ ਦੋਵਾਂ ਮਾਵਾਂ ਨੂੰ ਬਰਾਬਰ ਇੱਜ਼ਤ ਦਿੰਦੇ ਨੇ, ਅਤੇ ਜਿਹੜਾ ਹੋਵੇ ਹਰਾਮ ਦਾ ਉਹਦੇ ਲਈ ਸੱਕੀ ਮਾਂ ਦਾ ਕੀ ਰੁਤਬਾ ਅਤੇ ਧਰਤੀ ਮਾਂ ਦੀ ਕੀ ਕਦਰ। ਹੋ ਸਕਦਾ ਹੈ ਹੁਣ ਤੁਸੀਂ ਮੇਰੇ ਬਿਆਨ ਕੀਤੇ ਫਰਜ਼ ਦੇ ਮੁਤਾਬਕ ਆਪਣੇ ਆਲੇ ਦੁਆਲੇ ਹਲਾਲ ਦੇ ਅਤੇ ਹਰਾਮ ਦੇ ਲੱਭ ਰਹੇ ਹੋਵੋ। ਮੁਮਕਿਨ ਤੁਹਾਨੂੰ ਬਹੁਤ ਸਾਰੇ ਜੀ ਅਜਿਹੇ ਲੱਭਣ ਜਿਹੜੇ ਇਹਨਾਂ ਚੁਕੱਠਿਆਂ ਵਿੱਚ ਫਿੱਟ ਬੈਠ ਜਾਵਣ, ਅਤੇ ਮੁਮਕਿਨ ਹੈ ਤੁਸੀਂ ਅਜਿਹੇ ਚੰਗੇ ਸਮਾਜ ਵਿੱਚ ਵਸ ਰਹੇ ਹੋਵੋ ਜਿੱਥੇ ਸਾਰੇ ਨੇਕ ਹੋਣ ਅਤੇ ਹਰ ਪਾਸੇ ਹਲਾਲ ਦੇ ਫਲ ਦਿੰਦੇ ਹੋਣ। ਜੇ ਗੱਲ ਇੰਝ ਹੀ ਹੈ ਤਾਂ ਫਿਰ ਫਿਕਰ ਨਾ ਕਰੋ, ਮੈਂ ਤੁਹਾਨੂੰ ਮਾਯੂਸ ਨਹੀਂ ਕਰਾਂਗਾ। ਅੱਜ ਇੱਕ ਅਜਿਹਾ ਬੰਦਾ ਵਿਖਾਵਾਂਗਾ ਜਿਹਦੀ ਵਾਰੀ ਵਿੱਚ ਵੀ ਫਰਕ ਹੈ ਅਤੇ ਹਰਾਮ ਦਾ ਹੋਣ 'ਤੇ ਵੀ ਕੋਈ ਸ਼ੱਕ ਨਹੀਂ। ਤੁਸੀਂ ਆਪ ਗੌਰ ਕਰ ਲਵੋ, ਇਹ ਬਿੱਜੂ ਨੁਮਾ ਇਨਸਾਨ ਹਰਾਮ ਦਾ ਹੋਣ ਦੇ ਹਰ ਮੈਰਿਟ ਉੱਤੇ ਪੂਰਾ ਉਤਰੇਗਾ, ਭਾਵੇਂ ਤੁਸੀਂ ਇਹਦਾ DNA ਮਸ਼ੀਨਾਂ ਰਾਹੀਂ ਕਰਾਓ ਜਾਂ ਆਂਢ ਗੁਆਂਢ ਦਾ ਪਤਾ ਕਰਾ ਲਵੋ। ਤੁਹਾਨੂੰ ਚੰਗੀ ਤਰ੍ਹਾਂ ਤਸੱਲੀ ਹੋ ਜਾਏਗੀ ਕਿ ਇਹ ਹਲਾਲ ਦੀ ਸੱਟ ਨਹੀਂ, ਕਿਉਂ ਜੇ ਹਲਾਲ ਦੇ ਕਦੀ ਆਪਣੀ ਮਾਂ ਉੱਤੇ ਨਹੀਂ ਭੌਂਕਦੇ। ਸਭ ਤੋਂ ਪਹਿਲਾਂ ਇਹ ਵੀਡੀਓ ਕਲਿੱਪ ਸੁਣੋ, ਬਾਕੀ ਗੱਲਬਾत मगरों करते हैं। तो पंजाब इस मामले में बहुत ज्यादा मुनाफिक है। हम सब पंजाबी हैं, हमें इस चीज का अंदाजा है कि जहाँ पे डंडे बरस रहे हो, जहाँ पे जरा मुश्किल वक्त हो, जहाँ पे सर्दी पड़ रही हो, जहाँ पे गर्मी पड़ रही हो, हम पंजाबी वहां से गायब हो जाते हैं। वो पीसफुल हो ना, जहाँ पे हमें पता हो एस्टैब्लिशमेंट हमारे पीछे खड़ी है और बंदूकें उनके हाथों में है और सामने जो मुखालफीन है उनका निशाना लिया उन्होंने, फिर बड़े शेर हैं। लेकिन अगर हमें पता चल जाए कि एस्टैब्लिशमेंट हमारे साथ नहीं है और इस बार डंडा डोली हो जाएंगे हम और ठीक ठाक किस्म के डंडे पड़ जाएंगे, तो फिर नहीं हम निकलते, फिर इंकलाब किसी और नहीं लेगा। मैं खुद पंजाबी यार, मैं सच बोल रहा हूँ। कोई कम से कम किसी एक पंजाबी को तो सच बोलना चाहिए। मैं सच बोल रहा हूँ यार, हमारी हिस्ट्री है, आप देख लें किसका साथ दिया हमने। लेकिन देखिए वोट होना दिए इमरान खान साहब को, लेकिन अगर आप उससे तवक्को करेंगे ना कि वो इंकलाबी रूह बन के बाहर फिरनी शुरू कर दे, तो वो पंजाबियों के बस की बात नहीं। भाई हम नहीं करें, मैं पहले कह रहा हूँ। अकल का इस्तेमाल करके बेहतर फैसला करें, बेहतर फैसला करें, बहुत ज्यादा तवक्को ना करें हमसे कोई हम इंकलाबी बन जाएंगे। ये देख लें पाकिस्तान बनाने में पंजाब का सिर्फ एक कंट्रीब्यूशन था कि जो करारदादे पाकिस्तान थी वो लाहौर में पास हुई थी, बस। ਇਹ ਜੇਦਾ ਚੰਗੜ ਜਿਹੜਾ ਕਾਲਮ ਵੀ ਲਿਖਦਾ ਹੈ ਅਤੇ YouTube ਚੈਨਲਾਂ ਉੱਤੇ ਕੁੱਤਿਆਰ ਭੌਂਕਦਾ ਵੀ ਹੈ, ਝੂਠੋ ਝੂਠ ਚੁਤਾਲੀ ਇਹੋ ਜਿਹੀ ਲੰਮੀ ਛੱਡਦਾ ਹੈ ਕਿ ਕਿਸੇ ਤੋਂ ਫੜੀ ਨਾ ਜਾਵੇ। ਇਹ ਬਿੱਜੂ ਪਹਿਲਾਂ ਵੀ ਕਈ ਵਾਰੀ ਉਸ ਧਰਤੀ ਯਾਨੀ ਆਪਣੀ ਮਾਂ ਉੱਤੇ ਭੌਂਕਿਆ ਜਿਨ੍ਹਾਂ ਨੂੰ ਖਾਣ ਪੀਣ ਲਈ ਅੰਨ ਪਾਣੀ ਦਿੱਤਾ ਅਤੇ ਖੇਡਣ ਲਈ ਆਪਣਾ ਵਜੂਦ ਇਹਦੇ ਸਾਹਮਣੇ ਮੈਦਾਨ ਵਾਂਗੂ ਵਿਛਾਇਆ। ਪੰਜਾਬ ਉੱਤੇ ਭੌਂਕਣ ਵਾਲਾ ਇਹ ਬਿੱਜੂ ਦਾ ਬੱਚਾ ਹਮੇਸ਼ਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪੰਜਾਬੀਆਂ ਕਦੀ ਆਪਣੇ ਸੱਜਣਾਂ ਦਾ ਸਾਥ ਨਹੀਂ ਦਿੱਤਾ, ਇਹਨਾਂ ਕਦੇ ਮਿਹਨਤ ਨਹੀਂ ਕੀਤੀ ਅਤੇ ਨਾ ਹੀ ਇਹ ਕਦੇ ਇਨਕਲਾਬ ਲਿਆਉਣ ਵਾਲੇ ਸ਼ਾਮਲ ਰਹੇ। ਇਸ ਬਿੱਜੂ ਦੀ ਨਸਲ ਨਾਲ ਤਾਲਕ ਰੱਖਣ ਵਾਲੇ ਨੂੰ ਕੋਈ ਦੱਸੇ ਕਿ ਅੱਧੀ ਦੁਨੀਆ ਫਤਹ ਕਰਨ ਵਾਲੇ ਸਿਕੰਦਰ ਨੂੰ ਜੇਕਰ ਕਿਸੇ ਡੱਕਾ ਲਾਇਆ ਤਾਂ ਉਹ ਪੰਜਾਬ ਦਾ ਪੋਰਸ ਸੀ। ਕਬੂਲੇ ਦੇ ਪੰਜਾਬੀ ਜਵਾਨ ਤੀਰ ਮਾਰਿਆ ਅਤੇ ਸਿਕੰਦਰ ਵਾਪਸ ਵੀ ਨਾ ਆਪੜ ਸਕਿਆ, ਰਾਹ 'ਚ ਹੀ ਪੂਰਾ ਹੋ ਗਿਆ।
ਦੁੱਲਾ ਭੱਟੀ ਕੌਣ ਸੀ ਜਿਹਨੇ ਅਕਬਰ ਦੇ ਬਾਦਸ਼ਾਹ ਨੂੰ ਲਲਕਾਰਿਆ ਤੇ ਇੱਕ ਬੇਗਾਨੇ ਮਜ਼ਹਬ ਦੀ ਧੀ ਨੂੰ ਆਪਣੇ ਸਿਰ ਦੀ ਪੱਗ ਬੰਨ੍ਹ ਕੇ ਉਹਦੀ ਇੱਜ਼ਤ ਦਾ ਤਹਫ਼ੁਜ਼ ਕੀਤਾ। ਉਹਨੂੰ ਲਲਕਾਰਿਆ ਜਿਸ ਨੂੰ ਧਰਤੀ ਦੇ ਗੱਦਾਰ, ਇਹਦੇ ਨਾਜਾਇਜ਼ ਪਿਓ ਅਕਬਰ ਦੀ ਗ੍ਰੇਟ ਆਖਦੇ ਰਹੇ। ਇਹੋ ਜਿਹਾ ਬਦਨਸਲਾਂ ਦਾ ਹੋ ਸਕਦਾ ਹੀਰੋ ਅਕਬਰ ਹੀ ਹੋਵੇ। ਕਿਉਂ ਜੇ ਹਲਾਲ ਦਾ ਹੁੰਦਾ ਤਾਂ ਦੁੱਲੇ ਭੱਟੀ ਨੂੰ ਕਿਵੇਂ ਭੁੱਲ ਸਕਦਾ ਸੀ। ਇਸ ਬਿੱਜੂ ਨੁਮਾ ਇਨਸਾਨ ਨੂੰ ਇਹ ਵੀ ਨਹੀਂ ਪਤਾ ਕਿ 1857 ਵਿੱਚ ਰਾਜਾ ਅਹਿਮਦ ਖਾਨ ਖਰਲ ਨੇ ਜਿਸ ਬਹਾਦਰੀ ਤੇ ਸ਼ੁਜਾਅਤ ਨਾਲ ਇਹਦੇ ਨਾਜਾਇਜ਼ ਪਿਓ ਅੰਗਰੇਜ਼ ਦਾ ਮੁਕਾਬਲਾ ਕੀਤਾ, ਉਹ ਕਿੱਡਾ ਵੱਡਾ ਸੂਰਮਾ ਸੀ। ਉਸ ਮਹਾਨ ਆਦਮੀ ਨੂੰ ਨਾ ਤੇ ਤਾਰੀਖ ਭੁੱਲ ਸਕਦੀ ਹੈ ਤੇ ਨਾ ਹੀ ਉਹ ਅੰਗਰੇਜ਼ ਜਿਨ੍ਹਾਂ ਦੀਆਂ ਕਈ ਨਸਲਾਂ ਰਾਜਾ ਅਹਿਮਦ ਖਰਲ ਦੇ ਨਾਂ ਤੋਂ ਵੀ ਕੰਬ ਕੇ ਜੰਮਣ ਗਈਆਂ। ਮੁਰਾਦ ਫਤਿਆਣਾ ਤੇ ਨੱਥੂ ਕਾਠੀਆ ਜਿਨ੍ਹਾਂ ਰਾਏ ਅਹਿਮਦ ਖਾਨ ਖਰਲ ਦੀ ਸ਼ਹਾਦਤ ਦਾ ਮੁੱਲ ਤਾਰਿਆ, ਕਿ ਉਹ ਪੰਜਾਬੀ ਨਹੀਂ ਸਨ। ਇਸ ਬਗੈਰਤ ਨੂੰ ਭਗਤ ਸਿੰਘ ਯਾਦ ਨਹੀਂ ਹੋਣਾ ਤੇ ਉਹਦੇ ਸੰਗੀ ਵੀ ਜਿਨ੍ਹਾਂ ਅੰਗਰੇਜ਼ ਨੂੰ ਆਪਣੇ ਹੱਕਾਂ ਲਈ ਲਲਕਾਰਿਆ ਤੇ ਆਜ਼ਾਦੀ ਦੀ ਰਾਹ ਟੁਰਦੇ ਟੁਰਦੇ ਮਕਤਲ ਤੀਕਰ ਜਾ ਪੜੇ। ਉਹ ਦਲਿਆ ਸੁਲਤਾਨ ਸਾਰੰਗ, ਰਣਜੀਤ ਸਿੰਘ, ਹਰੀ ਸਿੰਘ ਨਲਵਾ ਤੇ ਆਜ਼ਾਦੀ ਦੇ ਹਜ਼ਾਰਾਂ ਸ਼ਹੀਦਾਂ 'ਚੋਂ ਕਿਸ ਦਾ ਨਾਂ ਦੱਸਾਂ। ਹਾਂ, ਇਹ ਜ਼ਰੂਰ ਹੋਵੇਗਾ ਕਿ ਤੇਰੇ ਵੱਡ ਵਡੇਰੇ ਜ਼ਰੂਰ ਇਹਨਾਂ ਮੁਜਾਹਿਦਾਂ ਦੇ ਮੁਖਬਰਾਂ ਵਿੱਚ ਹੋਣਗੇ ਜਾਂ ਫਿਰ ਆਪਣੀਆਂ ਪੱਤਾਂ ਵੇਚ ਕੇ ਬਗੈਰਤਾਂ ਦੇ ਲਸ਼ਕਰ ਵਿੱਚ ਹੋਣਗੇ। ਪੰਜਾਬ ਬਹਾਦਰ ਤੇ ਦਲੇਰ ਪੁੱਤਰਾਂ ਦੀ ਧਰਤੀ ਹੈ। ਇੱਥੇ ਅਣਖਾਂ ਵਾਲੇ ਜੰਮਦੇ ਨੇ ਤੇ ਉੱਚੇ ਸ਼ਿਮਲਿਆਂ ਵਾਲੇ ਵੱਸਦੇ ਨੇ। ਜੇਕਰ ਤੇਰੇ ਅੰਦਰ ਕੋਈ ਅਜਿਹਾ ਕੀੜਾ ਹੈ ਜਿਹਨੂੰ ਲਿੱਤਰ ਖਾਣ ਬਿਨਾਂ ਸਕੂਨ ਨਹੀਂ ਮਿਲਦਾ ਤੇ ਉਂਝ ਹੀ ਸਾਨੂੰ ਦੱਸ, ਤਾਂ ਜੇ ਵੇਲੇ ਕੁ ਵੇਲੇ ਤੇਰੀ ਖੁਰਕ ਮੱਠੀ ਕਰਦੇ ਰਹੀਏ। ਇੰਝ ਤੈਨੂੰ ਭੌਂਕਣ ਦਾ ਕਸ਼ਟ ਵੀ ਨਹੀਂ ਕਰਨਾ ਪਵੇਗਾ ਤੇ ਕੰਮ ਵੀ 16 ਨੇ ਸੂਤਰ ਰਹੇਗਾ। ਬਸ ਅਖੀਰ ਉੱਤੇ ਇੰਨੀ ਗੱਲ ਆਖਾਂਗਾ ਕਿ ਤੂੰ ਤੇ ਤੇਰੇ ਜੇ ਹਰ ਹਰਾਮਜ਼ਾਦੇ ਨੂੰ ਆਪਣੀ ਜ਼ੁਬਾਨ ਉੱਤੇ ਕਾਬੂ ਰੱਖ ਕੇ ਗੱਲ ਕਰਨੀ ਚਾਹੀਦੀ ਹੈ। ਆਪਣੇ ਅਹਿਸਾਸੇ ਕਮਤਰੀ ਨੂੰ ਤਾਰੀਖ ਬਣਾ ਕੇ ਪੇਸ਼ ਕਰਨ ਵਾਲੀ ਬਗੈਰਤੀ ਤੋਂ ਬਾਜ਼ ਆ ਜਾਓ। ਮੈਂ ਨਹੀਂ ਜਾਣਦਾ ਕਿ ਪੰਜਾਬ ਦੇ ਸਿਆਸੀ ਆਗੂ ਅਜਿਹੇ ਬਾਂਦਰ ਜਾਂ ਬਿੱਜੂ ਨੁਮਾ ਇਨਸਾਨਾਂ ਦੇ ਭੌਂਕਣ ਉੱਤੇ ਕਿਉਂ ਚੁੱਪ ਨੇ ਤੇ ਉਹਨਾਂ ਦੀ ਕੀ ਮਸਲਤ ਹੈ। ਮੈਂ ਬਸ ਇਹੋ ਆਖਾਂਗਾ ਕਿ ਪੰਜਾਬ ਦੇ ਪੁੱਤਰ ਗੈਰਤਮੰਦ ਨੇ, ਇਹੋ ਜਿਹਾ ਹਰਾਮਜ਼ਾਦਿਆਂ ਦਾ ਇਲਾਜ ਕਰਨਾ ਵੀ ਜਾਣਦੇ ਨੇ ਤੇ ਉਹਨਾਂ ਦੇ ਅੰਦਰ ਮੌਜੂਦ ਕੀੜੇ ਦੀ ਤਸੱਲੀ ਕਰਾਉਣਾ ਵੀ ਚੰਗੀ ਤਰ੍ਹਾਂ ਜਾਣਦੇ ਨੇ। ਲਿਹਾਜ਼ਾ ਪੰਜਾਬ ਤੇ ਪੰਜਾਬੀਆਂ ਉੱਤੇ ਭੌਂਕਣ ਤੋਂ ਪਹਿਲੋਂ ਜ਼ਰਾ ਉਹ ਤਾਰੀਖ ਵੀ ਪੜ੍ਹ ਲੈ ਜਿਹੜੀ ਦੁਨੀਆ ਜਾਣਦੀ ਏ, ਜਿਸ ਤਾਰੀਖ ਤੋਂ ਸਿਕੰਦਰ ਵੀ ਜਾਣੂ ਸੀ ਤੇ ਮੁਗਲ ਵੀ ਚੰਗੀ ਤਰ੍ਹਾਂ ਵਾਕਿਫ ਸੀ। ਪੰਜਾਬੀ ਸ਼ਹੀਦਾਂ ਦੇ ਲਹੂ ਨਾਲ ਲਿਖੀ ਗੈਰਤ ਤੇ ਅਣਖ ਦੀ ਤਾਰੀਖ। ਅਜਿਹੀਆਂ ਮਨਗੜਤ ਕਹਾਣੀਆਂ ਬਣਾ ਕੇ ਪੇਸ਼ ਕਰਨ ਵਾਲਿਆਂ ਨੂੰ ਆਖਣਾ ਚਾਹਾਂਗਾ ਕਿ ਆਪਣੀ ਅਕਲ ਦਾ ਇਲਾਜ ਕਰਾਓ। ਅਸੀਂ ਤੁਹਾਨੂੰ ਬਹੁਤ ਬਰਦਾਸ਼ਤ ਕੀਤਾ ਹੈ, ਪਰ ਹੁਣ ਅਗਾਂ ਝੂਠ ਦਾ ਇੱਕ ਲਫ਼ਜ਼ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਉੱਤੇ ਭੌਂਕਣ ਵਾਲਿਆਂ ਦਾ ਪਿਛੋਕੜ ਵੀ ਦੱਸਾਂਗੇ ਤੇ ਇਹ ਵੀ ਦੱਸਾਂਗੇ ਕਿ ਤੁਸੀਂ ਕਿਵੇਂ ਤੇ ਕਿੱਥੋਂ ਆਏ ਤੇ ਤੁਹਾਡੇ ਵੱਡੇ ਕਿਵੇਂ ਗਦਾਰੀਆਂ ਕਰਦੇ ਰਹੇ। ਤੁਹਾਡੇ ਘਰ ਦੀਆਂ ਜ਼ਨਾਨੀਆਂ ਦਾ ਚਰਿੱਤਰ ਕੀ ਸੀ ਤੇ ਤੁਹਾਡੇ ਪਿਓ ਦਾਦੇ ਹਾਕਮਾਂ ਤੇ ਕਾਬਜ਼ਾਂ ਦੀ ਕਿਹੜੀ ਸਹੂਲਤਕਾਰੀ ਕਰਦੇ ਰਹੇ ਨੇ। ਅਖੀਰ ਤੇ ਅੱਜ ਦੇ ਵਿਲਾਗ ਵਿੱਚ ਮੈਂ ਪੰਜਾਬੀ ਤਹਿਰੀਕ ਵਿੱਚ ਸ਼ਾਮਲ ਉਹਨਾਂ ਹਰਾਮਜ਼ਾਦਿਆਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਾਂਗਾ ਜਿਨ੍ਹਾਂ ਆਪਣਾ ਰਿਜ਼ਕ ਰੋਟੀ ਬਾਹਰੋਂ ਆਉਣ ਵਾਲੇ ਸਿੱਖਾਂ ਨਾਲ ਜੋੜਿਆ ਹੋਇਆ ਹੈ। ਸਿੱਖਾਂ ਕੋਲੋਂ ਪ੍ਰੋਗਰਾਮਾਂ ਲਈ ਪੈਸੇ ਵਸੂਲਣਾ ਉਹਨਾਂ ਦਾ ਕਾਰੋਬਾਰ ਬਣ ਚੁੱਕਿਆ ਹੈ। ਉਹ ਬਦਨਸਲੇ ਪੰਜਾਬੀ ਤਹਿਰੀਕ ਦੀ ਬਦਨਾਮੀ ਦਾ ਸਬਬ ਬਣ ਰਹੇ ਨੇ। ਮੈਂ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਉਣਾ ਚਾਹਾਂਗਾ ਕਿ ਆਪਣੇ ਇਸ ਕਾਰੋਬਾਰ ਨੂੰ ਬੰਦ ਕਰੋ, ਵਗਰਨਾ ਮੈਂ ਤੁਹਾਡੇ ਪਿਛੋਕੜ ਤੇ ਕਾਰੋਬਾਰ ਦੀ ਅਸਲੀਅਤ ਵੀ ਆਪਣੀ ਕੌਮ ਅੱਗੇ ਖੋਲ੍ਹ ਕੇ ਰੱਖ ਦਿਆਂਗਾ ਔਰ ਫਿਰ ਤੁਸੀਂ ਕਿਸੇ ਵੀ ਥਾਂ ਮੂੰਹ ਵਿਖਾਉਣ ਦੇ ਕਾਬਲ ਨਹੀਂ ਰਹੋਗੇ। ਅੱਜ ਦੀ ਗੱਲ ਬਸ ਇੰਨੀ, ਫਿਰ ਗੱਲਾਂ ਸਾਂਝੀਆਂ ਕਰਾਂਗੇ। ਮੁੱਕਦੀ ਗੱਲ ਇਹ ਹੀ ਹੈ ਕਿ ਪੰਜਾਬ ਉੱਤੇ ਭੌਂਕਣ ਵਾਲੇ ਹਰ ਹਰਾਮਜ਼ਾਦੇ ਤੇ ਹਰਾਮਖੋਰ ਉੱਤੇ ਲੱਖ ਲੱਖ ਲਾਹਨਤਾਂ ਤੇ ਪੰਜਾਬ ਦੇ ਨਾਂ ਤੇ ਸਿੱਖਾਂ ਕੋਲ ਪੈਸੇ ਮੰਗਣ ਵਾਲਿਆਂ ਤੇ ਵੀ ਲੱਖ ਲੱਖ ਲਾਹਨਤ ਤੇ ਜਿਹੜਾ ਇਹਨਾਂ ਉੱਤੇ ਪੂਰੀ ਤਰ੍ਹਾਂ ਲਾਹਨਤ ਨਾ ਭੇਜੇ ਉਹਦੇ ਉੱਤੇ ਵੀ ਲੱਖ ਲੱਖ ਲਾਹਨਤਾਂ। ਇਜਾਜ਼ਤ ਦਿਓ, ਰੱਬ ਰਾਖਾ।